ਹੈਲੋ ਵੀਵਰਸ, ਮੈਂ ਵਾਜਿਦ ਅਲੀ ਹੁਸੈਨੀ ਔਰ ਮੈਂ ਅੱਜ ਜਾ ਰਿਹਾ ਵਾਂ ਜ਼ਫਰਵਾਲ ਤੋਂ ਨਾਰੋਵਾਲ ਰੋਡ ਤੇ। ਔਰ ਅੱਜ ਤੋਂ ਤਕਰੀਬਨ ਕੋਈ 2-4 ਸਾਲ ਪਹਿਲਾਂ ਇਸ ਰੋਡ ਦੀ ਹਾਲਤ ਸੀ, ਬਹੁਤ ਹੀ ਬੁਰੀ ਹਾਲਤ ਸੀ। ਔਰ ਤਕਰੀਬਨ 4 ਸਾਲ ਅਸੀਂ ਵੀ ਪੜ੍ਹੇ ਹਾਂ, ਪਿੰਡ ਤੋਂ ਸ਼ਹਿਰ ਜਾਂਦੇ ਰਹੇ ਹਾਂ ਕਾਲਜ, ਤੇ ਬਹੁਤ ਹੀ ਬੁਰਾ ਹਾਲ ਹੁੰਦਾ ਸੀ। ਲੋਕਲ ਬੱਸ 'ਤੇ ਸਫ਼ਰ ਕਰਨਾ, ਉਹ ਹਰ ਚੀਜ਼ ਯਾਦ ਆਉਂਦੀ ਹੈ। ਲੇਕਿਨ ਹੁਣ ਦੇਖੋ ਕਿੰਨਾ ਪਿਆਰਾ ਰੋਡ ਬਣਿਆ ਹੋਇਆ। ਖੈਰ ਕੋ 5-7 ਸਾਲ ਕੱਢੇ ਗਏ, ਇੰਸ਼ਾਅੱਲਾ ਅੱਛਾ ਬਣ ਗਿਆ ਰੋਡ, ਤੇ ਬੜਾ ਪਿਆਰਾ ਲੱਗ ਰਿਹਾ ਸੀ। ਮੈਂ ਕਿਹਾ ਆਪਣੇ ਵੀਵਰਸ ਨੂੰ ਦਿਖਾਈਏ। ਤੇ ਇੱਕ ਚੀਜ਼ ਮੈਂ ਹੋਰ ਐਡ ਕਰਦਾ ਜਾਵਾਂ ਕਿ ਇਹ ਜਿਹੜੇ ਦਰਖਤ ਲਗਾਏ ਹੁੰਦੇ ਨੇ ਸਾਈਡਾਂ 'ਤੇ, ਇਹ ਚੀਜ਼ ਮੈਂ ਬੜੀ ਨੋਟ ਕੀਤੀ ਹੈ। ਔਰ ਤੁਸੀਂ ਵੀ ਵੇਖ ਸਕਦੇ ਹੋ ਕਿ ਇਹਨਾਂ ਦਰਖਤਾਂ ਦਾ ਕਿੰਨਾ ਫ਼ਾਇਦਾ ਹੈ। ਔਰ ਇੱਕ ਤਾਂ ਜਿਹੜਾ ਦਰਖਤ ਲਗਾਉਣਾ ਹੈ ਉਹ ਸਵਾਬ ਦਾ ਕੰਮ ਹੈ, ਬਾਇਸੇ ਸਵਾਬ ਹੈ। ਔਰ ਦੂਸਰਾ ਵੇਖੋ ਅਸੀਂ ਫ਼ਾਇਦਾ ਕਿੰਨਾ ਹਾਸਿਲ ਕਰ ਸਕਦੇ ਹਾਂ। ਵੇਖੋ ਅਗਰ ਇਹ ਦਰਖਤ ਨਾ ਹੋਣਾ, ਦੇਖੋ ਇਹ ਵੀਰਾਨਾ ਜਗ੍ਹਾ ਹੈ, ਠੀਕ ਹੈ, ਦਰਖਤ ਹੈ ਨਹੀਂ ਇੱਕ ਸਾਈਡ 'ਤੇ, ਸੱਜੀ ਸਾਈਡ 'ਤੇ ਵੇਖੋ ਦਰਖਤ ਨਹੀਂ, ਤਾਂ ਕਿੰਨਾ ਬੁਰਾ ਲੱਗ ਰਿਹਾ। ਲੇਕਿਨ ਇਸ ਬਾਈਂ ਸਾਈਡ 'ਤੇ ਵੇਖੋ ਇਹ ਹੁਣ ਅੱਗੇ ਸਾਰੇ ਦਰਖਤ ਆ ਗਏ ਨੇ, ਤੇ ਕਿੰਨਾ ਹੀ ਪਿਆਰਾ ਲੱਗ ਰਿਹਾ, ਜਿਵੇਂ ਕੋਈ ਪਾਰਕਿੰਗ ਹੁੰਦੀ ਹੈ, ਕੋਈ ਪਾਰਕ ਹੁੰਦੀ ਹੈ। ਔਰ ਵੈਸੇ ਵੀ ਜਿਹੜੀ ਹਰਿਆਲੀ ਵੇਖਣ ਨਾਲ ਬੰਦੇ ਦੀ ਨਜ਼ਰ ਤੇਜ਼ ਹੁੰਦੀ ਹੈ। ਸੁਬਹ ਅਸੀਂ ਲੋਕ ਕੰਮ 'ਤੇ ਜਾਂਦੇ ਹਾਂ ਤੇ ਹਰਿਆਲੀ 'ਤੇ ਨਜ਼ਰ ਪੈਂਦੀ ਹੈ, ਕਿੰਨਾ ਹੀ ਪਿਆਰਾ ਲੱਗਦਾ। ਔਰ ਦੂਸਰੇ ਨੰਬਰ 'ਤੇ ਜਿਹੜੇ ਲੋਕ ਦੁਪਹਿਰ ਨੂੰ ਸਫ਼ਰ ਕਰਦੇ ਨੇ ਮੋਟਰਸਾਈਕਲ 'ਤੇ, ਮੇਰੀ ਤਰ੍ਹਾਂ, ਕਿਉਂਕਿ ਮੈਂ ਮੋਟਰਸਾਈਕਲ 'ਤੇ ਸਫ਼ਰ ਕਰ ਰਿਹਾ। ਜਿਨ੍ਹਾਂ ਲੋਕਾਂ ਕੋਲ ਤਾਂ ਗੱਡੀਆਂ ਨੇ, ਰਿਚ ਲੋਕ ਨੇ, ਅਮੀਰ ਲੋਕ ਨੇ, ਉਹ ਤਾਂ ਚਲੋ AC ਵਗੈਰਾ ਲਗਾਇਆ ਹੋਏਗਾ। ਲੇਕਿਨ ਜਿਹੜੇ ਸਾਡੇ ਤਰ੍ਹਾਂ ਮੋਟਰਸਾਈਕਲ 'ਤੇ ਜਾਂ ਸਾਈਕਲ 'ਤੇ ਸਫ਼ਰ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਇਹਨਾਂ ਦੀ ਕਦਰੋ ਕੀਮਤ ਦਾ ਪਤਾ ਹੁੰਦਾ ਹੈ। ਇਹ ਕਿੰਨਾ ਮਜ਼ਾ ਆਉਂਦਾ ਔਰ ਕਿੰਨਾ ਸਕੂਨ ਦਿੰਦਾ ਹੈ ਜਿਹੜਾ ਨਾ ਦਰਖਤ ਦੁਪਹਿਰ ਦੇ ਟਾਈਮ ਸਫ਼ਰ ਕਰਨਾ। ਇੱਕ ਤਾਂ ਹਰਿਆਲੀ, ਦੂਸਰਾ ਖੂਬਸੂਰਤੀ, ਔਰ ਤੀਸਰਾ ਛਾਂ ਦਾ ਕੰਮ ਵੀ ਦਿੰਦੇ ਨੇ ਦਰਖਤ। ਇਹ ਵੇਖੋ ਲੋਕਾਂ ਨੇ ਆਪਣੇ ਮਵੇਸ਼ੀ ਬੰਨੇ ਹੋਏ ਨੇ, ਮਾਲ ਡੰਗਰ ਮੱਝਾਂ ਵਗੈਰਾ ਆਪਣੀਆਂ ਬੰਨੀਆਂ ਹੋਈਆਂ ਨੇ। ਇੱਕ ਤਾਂ ਦਰਖਤ ਜਿਹੜਾ ਹੈ, ਦਰਖਤ ਜਿਹੜੇ ਨੇ ਉਹ ਖੂਬਸੂਰਤੀ ਦੀ ਅਲਾਮਤ ਨੇ। ਔਰ ਦੂਸਰਾ ਵੇਖੋ ਕਿ ਮਾਹੌਲੀਆਤੀ ਜਿਹੜਾ ਆ ਉਹ ਕਿੰਨਾ, ਜਿਹੜਾ ਮੌਸਮ ਦੇ ਵਿੱਚ ਕਿੰਨਾ ਇਜ਼ਾਫਾ ਹੁੰਦਾ, ਕਿੰਨੀ ਖੂਬਸੂਰਤੀ, ਲੋਕ ਕਿੰਨਾ ਫ਼ਾਇਦਾ ਵੀ ਚੁੱਕਦੇ ਨੇ। ਇੱਕ ਤਾਂ ਲੱਕੜੀ, ਜਿਹੜੇ ਕੋਈ ਦਰਖਤ ਸੁੱਕ ਜਾਂਦੇ ਨੇ ਜਾਂ ਕੋਈ ਡਾਲੇ ਸ਼ਾਲੇ ਡਿੱਗ ਪੈਂਦੇ ਨੇ ਬਾਰਿਸ਼ ਦੇ ਨਾਲ ਜਾਂ ਹਨੇਰੀ ਦੇ ਨਾਲ, ਤੇ ਉਹ ਵੀ ਫ਼ਾਇਦਾ। ਔਰ ਦੂਸਰੇ ਨੰਬਰ 'ਤੇ ਲੋਕ ਡੰਗਰ ਬੰਨ੍ਹਦੇ ਨੇ, ਆਪਣੀਆਂ ਮੱਝਾਂ ਗਾਵਾਂ ਜਿਹੜੀਆਂ ਨੇ ਉਹ ਛਾਵੇਂ ਬੰਨ੍ਹਦੇ ਨੇ, ਉਹ ਵੀ ਉਹਨਾਂ ਵਾਸਤੇ ਫ਼ਾਇਦਾ, ਪਿੰਡ ਦੇ ਲੋਕਾਂ ਵਾਸਤੇ। ਔਰ ਬਹੁਤ ਹੀ ਪਿਆਰਾ ਲੱਗ ਰਿਹਾ ਸੀ। ਮੈਂ ਸਫ਼ਰ ਕਰ ਰਿਹਾ, ਯਕੀਨ ਕਰੋ ਇੰਨਾ ਮਜ਼ਾ ਆ ਰਿਹਾ ਨਾ ਮੋਟਰਸਾਈਕਲ 'ਤੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੈਫੀਅਤ ਕਿਸ ਕਦਰ ਖੂਬਸੂਰਤੀ ਹੈ। ਔਰ ਬਾਇਸੇ ਸਵਾਬ ਵੀ ਹੈ ਦਰਖਤ ਲਗਾਉਣਾ। ਇਸ ਵਾਸਤੇ ਸਾਨੂੰ ਚਾਹੀਦਾ ਹੈ ਕਿ ਹਕੂਮਤ ਨੇ ਲਗਾ ਦਿੱਤੇ ਦਰਖਤ, ਚਲੋ ਭਾਵੇਂ ਸਫੈਦਾ ਹੀ ਹੈ, ਲੇਕਿਨ ਇਹ ਕਿ ਖੂਬਸੂਰਤ ਨੇ, ਖੂਬਸੂਰਤੀ 'ਚ ਇਜ਼ਾਫਾ ਹੋ ਰਿਹਾ ਸਾਡੇ ਮੁਲਕ ਦੇ 'ਚ। ਹਕੂਮਤ ਦਾ ਕੰਮ ਹੈ ਕਿ ਦਰਖਤ ਲਗਾਉਣੇ, ਲੇਕਿਨ ਸਾਡੇ ਲੋਕਾਂ ਦਾ ਵੀ ਕੁਝ ਫਰਾਇਜ਼ ਨੇ, ਸ਼ਹਿਰੀਆਂ ਦੇ। ਇੱਕ ਆਮ ਸ਼ਹਿਰੀ ਹੋਣੇ ਦੇ ਨਾਤੇ ਸਾਨੂੰ ਵੀ ਚਾਹੀਦਾ ਕਿ ਇਹਨਾਂ ਦਰਖਤਾਂ ਤੋਂ ਜਿਹੜਾ ਕੋਈ ਟੁੱਟਣ ਭੱਜਣ ਵਾਲਾ ਹੋਏ ਜਾਂ ਜਿਹੜਾ ਕੋਈ ਛੋਟਾ ਦਰਖਤ ਹੋਏ, ਉਹਨੂੰ ਪਾਣੀ ਪਾ ਛੜੀਏ ਲੰਘਦਿਆਂ। ਠੀਕ ਹੈ ਜੀ। ਤੇ ਇਹ ਜਿਹੜੀਆਂ ਬੱਸਾਂ ਜਾ ਰਹੀਆਂ, ਲੋਕਲ ਬੱਸਾਂ, ਇਹਨਾਂ 'ਤੇ ਸਫ਼ਰ ਕਰਦੇ ਨੇ, ਜਦੋਂ ਕਾਲਜ ਦਾ ਜ਼ਮਾਨਾ ਸੀ ਤੇ ਬੜਾ ਮਜ਼ਾ ਆਉਂਦਾ ਸੀ। ਵੀਡੀਓ ਚੰਗੀ ਲੱਗੇ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਔਰ ਲਾਈਕ ਜ਼ਰੂਰ ਕਰ ਦਿਓ। ਥੈਂਕ ਯੂ।